ਆਈਸ ਦੇ ਐਕਟਿੰਗ ਡਾਇਰੈਕਟਰ ਟੌਡ ਲਾਇਨਜ਼ ਉਹ ਏਜੰਸੀ ਤੋਂ ਸਟੈਪ ਡਾਊਨ ਕਰਨ ਜਾ ਰਹੇ ਆ। ਹੋਮਲੈਂਡ ਸਿਕਿਉਰਿਟੀ ਦੇ ਨਵੇਂ ਬਣੇ ਸਕੱਤਰ ਮਾਰਕ ਵੇਨ ਮੋਲਨ ਉਹਨਾਂ ਨੇ ਕੱਲ ਇਸ ਦੀ ਜਿਹੜੀ ਉਹ ਜਾਣਕਾਰੀ ਦਿੱਤੀ ਆ। ਕੁਛ ਸਮਾਂ ਪਹਿਲਾਂ, ਕੁਛ ਵੀਕ ਪਹਿਲਾਂ ਇੱਕ ਸਪੈਸ਼ਲ ਰਿਪੋਰਟ ਇਹਨਾਂ ਦੀ ਸਿਹਤ ਨੂੰ ਲੈ ਕੇ ਜਿਹੜੀ ਉਹ ਆਈ ਸੀ। ਕਹਿੰਦੇ ਵੀ ਕਿਉਂਕਿ ਹੁਣ ਆਈਸ ਨੂੰ ਬੰਦਾ ਜਿਹੜਾ ਲੀਡ ਕਰ ਰਿਹਾ, ਪ੍ਰੈਸ਼ਰ ਦੇ ਵਿੱਚ, ਦਬਾਅ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੋਣਾ ਆ। ਇੰਨੇ ਵੱਡੇ ਪੱਧਰ ਦੇ ਉੱਤੇ ਕ੍ਰੈਕਡਾਊਨ, 2 ਯੂਐਸ ਸਿਟੀਜ਼ਨਸ ਦੀ ਮੌਤ ਹੋ ਗਈ ਉਹਨਾਂ ਦੇ ਏਜੰਟਸ ਦੇ ਦੁਆਰਾ। ਲੋਕਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਜਿੱਦਾਂ ਦੀ ਇਮੇਜ ਬਣੀ ਪਈ ਆ, ਉਹ ਇੱਕ ਵੱਖਰਾ ਨਾਲ ਇਸ਼ੂ ਆ। ਸੋ ਐਂਗਜ਼ਾਇਟੀ ਦੇ ਅਟੈਕਸ ਉਹਨਾਂ ਨੂੰ ਆਏ ਸੀ, ਹਸਪਤਾਲ 'ਚ ਵੀ ਦਾਖਲ ਜਿਹੜਾ ਉਹਨਾਂ ਨੂੰ ਹੋਣਾ ਪਿਆ ਸੀਗਾ ਮਲਟੀਪਲ ਟਾਈਮਸ। ਸੋ ਹੁਣ ਮੈਨੂੰ ਲੱਗਦਾ ਵੀ ਇੰਨਾ ਜ਼ਿਆਦਾ ਸਟ੍ਰੈਸ ਲੈਣਾ ਵੀ ਔਖਾ ਹੋ ਜਾਂਦਾ ਆ। ਸੋ ਐਕਟਿੰਗ ਆਈਸ ਦੇ ਜਿਹੜੇ ਡਾਇਰੈਕਟਰ ਨੇ ਟੌਡ ਲਾਇਨਜ਼, ਉਹ ਆਪਣੇ ਅਹੁਦੇ ਤੋਂ ਅਸਤੀਫਾ ਜਿਹੜਾ ਉਹ ਦੇ ਰਹੇ ਹੈਗੇ ਆ। ਫੈਡਰਲ ਏਜੰਸੀ ਦੇ ਇਹ ਵੈਟਰਨ ਨੇ। ਟਰੰਪ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਮਾਸ ਡੈਪੋਟੇਸ਼ਨ ਦਾ ਪਲਾਨ ਆ, ਉਹਦੇ ਵਿੱਚ ਇਹਨਾਂ ਦੇ ਆਈਸ ਦੇ ਚੀਫ ਦੀ ਜਿਹੜੀ ਭੂਮਿਕਾ ਆ ਉਹ ਜਿਹੜੀ ਨਿਭਾਉਂਦੇ ਜਿਹੜੇ ਹੋ ਰਹੇ ਆ। ਸਟੇਟਮੈਂਟ ਜਾਰੀ ਕਰਦੇ ਹੋਏ ਮਾਰਕ ਵੇਨ ਮਿਊਲਨ ਜਿਹੜੇ ਸਕੱਤਰ ਨੇ DHS ਦੇ, ਉਹਨਾਂ ਨੇ ਕਿਹਾ ਵੀ ਬਹੁਤ ਹੀ ਤਗੜੇ ਲੀਡਰ, ਗ੍ਰੇਟ ਲੀਡਰ ਆਫ ਆਈਸ, ਕੀ ਪਲੇਅਰ ਇਨ Trump administration, remove murderers, rapists, pedophiles, terrorists and gang members from American communities। ਕਾਰਨ ਤਾਂ ਜਿਹੜਾ ਉਹਨਾਂ ਨੇ ਨਹੀਂ ਦੱਸਿਆ, ਪਰ ਉਹਨਾਂ ਦਾ ਜਿਹੜਾ ਅਖੀਰਲਾ ਦਿਨ ਕੰਮਕਾਜ ਦਾ ਉਹ 31 ਮਈ ਜਿਹੜਾ ਉਹ ਹੋਵੇਗਾ। ਸੋ ਕਹਿੰਦੇ ਵੀ ਉਹਨਾਂ ਦੀ ਥਾਂ ਦੇ ਉੱਤੇ ਹੁਣ ਕਿਸ ਨੂੰ ਲਾਇਆ ਜਾਊਗਾ, ਇਸ ਦੇ ਵਿੱਚ ਪਤਾ ਨਹੀਂ ਹੈਗਾ। ਸੋ ਆਈਸ ਕਹਿੰਦੇ ਵੀ ਓਬਾਮਾ ਐਡਮਿਨਿਸਟ੍ਰੇਸ਼ਨ ਤੋਂ ਲੈ ਕੇ ਹੁਣ ਤੱਕ ਕੋਈ ਵੀ ਜਿਹੜਾ ਉਹਨਾਂ ਦਾ ਕਨਫਰਮਡ ਲੀਡਰ ਨਹੀਂ ਆ। ਉਦੋਂ ਦੇ ਇਹਨਾਂ ਨੂੰ ਐਕਟਿੰਗ ਚੀਫ ਹੀ ਜਿਹੜੇ ਉਹ ਮਿਲ ਰਹੇ ਆ। ਸੋ ਚਾਹੇ ਉਹ ਬਾਈਡਨ ਦਾ ਕਾਰਜਕਾਲ ਸੀਗਾ, ਚਾਹੇ ਓਬਾਮਾ ਉਹਨਾਂ ਦੇ ਕਾਰਜਕਾਲ ਤੋਂ ਬਾਅਦ ਦੇ ਵਿੱਚ ਟਰੰਪ ਉਹਨਾਂ ਦਾ ਪਹਿਲਾ ਕਾਰਜਕਾਲ, ਫਿਰ ਬਾਈਡਨ ਦਾ, ਫਿਰ ਹੁਣ ਟਰੰਪ ਉਹਨਾਂ ਦਾ ਦੂਜਾ ਕਾਰਜਕਾਲ ਆਇਆ ਆ। ਅਜੇ ਤੱਕ ਸੈਨੇਟ ਕਨਫਰਮਡ ਲੀਡਰ ਆਈਸ ਨੂੰ ਜਿਹੜਾ ਉਹ ਨਹੀਂ ਮਿਲਿਆ। ਜਿਹੜਾ ਉਹ ਹੈਗਾ ਵਾਈਟ ਹਾਊਸ ਦੇ ਜਿਹੜੇ ਬਾਰਡਰਸ ਆ, ਟਾਮ ਹੋਮਨ ਆ, ਉਹਨਾਂ ਨੇ ਸਟੇਟਮੈਂਟ ਕਰਦੇ ਹੋਏ ਧੰਨਵਾਦ ਕੀਤਾ ਤੇ ਸ਼ਲਾਘਾ ਕੀਤੀ ਟੌਡ ਲਾਇਨਜ਼ ਦੀ। ਕਹਿੰਦੇ ਵੀ ਉਹਨੇ ਸੈਲਫਲੈਸਲੀ ਜਿਹੜਾ ਨਿਰਸਵਾਰਥ ਜਿਹੜੀ ਸੇਵਾ ਆ ਉਹ ਉਸ ਦੇ ਵਿੱਚ ਕੀਤੀ ਆ। ਤੇ ਕਹਿੰਦੇ ਵੀ ਉਸ ਦਾ ਬੜਾ ਹੀ ਸ਼ਾਨਦਾਰ ਲਾ ਐਨਫੋਰਸਮੈਂਟ ਕਰੀਅਰ ਰਿਹਾ ਆ ਤੇ ਮੁਲਕ ਨੂੰ ਬਚਾਉਣ ਦੇ ਲਈ, ਮੁਲਕ ਦੇ ਹਿੱਤਾਂ ਨੂੰ ਅੱਗੇ ਵਧਾਉਣ ਦੇ ਲਈ ਉਸ ਦੀਆਂ ਅਣਗਿਣਤ ਕੰਟਰੀਬਿਊਸ਼ਨਸ ਹੈਗੀਆਂ ਜੀ। ਆਈਸ ਦੇ ਐਕਟਿੰਗ ਡਾਇਰੈਕਟਰ ਟੌਡ ਲਾਇਨਜ਼ ਉਹ ਏਜੰਸੀ ਤੋਂ ਸਟੈਪ ਡਾਊਨ ਕਰਨ ਜਾ ਰਹੇ ਆ। ਹੋਮਲੈਂਡ ਸਿਕਿਉਰਿਟੀ ਦੇ ਨਵੇਂ ਬਣੇ ਸਕੱਤਰ ਮਾਰਕ ਵੇਨ ਮੋਲਨ ਉਹਨਾਂ ਨੇ ਕੱਲ ਇਸ ਦੀ ਜਿਹੜੀ ਉਹ ਜਾਣਕਾਰੀ ਦਿੱਤੀ ਆ। ਕੁਛ ਸਮਾਂ ਪਹਿਲਾਂ, ਕੁਛ ਵੀਕ ਪਹਿਲਾਂ ਇੱਕ ਸਪੈਸ਼ਲ ਰਿਪੋਰਟ ਇਹਨਾਂ ਦੀ ਸਿਹਤ ਨੂੰ ਲੈ ਕੇ ਜਿਹੜੀ ਉਹ ਆਈ ਸੀ। ਕਹਿੰਦੇ ਵੀ ਕਿਉਂਕਿ ਹੁਣ ਆਈਸ ਨੂੰ ਬੰਦਾ ਜਿਹੜਾ ਲੀਡ ਕਰ ਰਿਹਾ, ਪ੍ਰੈਸ਼ਰ ਦੇ ਵਿੱਚ, ਦਬਾਅ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੋਣਾ ਆ। ਇੰਨੇ ਵੱਡੇ ਪੱਧਰ ਦੇ ਉੱਤੇ ਕ੍ਰੈਕਡਾਊਨ, 2 ਯੂਐਸ ਸਿਟੀਜ਼ਨਸ ਦੀ ਮੌਤ ਹੋ ਗਈ ਉਹਨਾਂ ਦੇ ਏਜੰਟਸ ਦੇ ਦੁਆਰਾ। ਲੋਕਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਜਿੱਦਾਂ ਦੀ ਇਮੇਜ ਬਣੀ ਪਈ ਆ, ਉਹ ਇੱਕ ਵੱਖਰਾ ਨਾਲ ਇਸ਼ੂ ਆ। ਸੋ ਐਂਗਜ਼ਾਇਟੀ ਦੇ ਅਟੈਕਸ ਉਹਨਾਂ ਨੂੰ ਆਏ ਸੀ, ਹਸਪਤਾਲ 'ਚ ਵੀ ਦਾਖਲ ਜਿਹੜਾ ਉਹਨਾਂ ਨੂੰ ਹੋਣਾ ਪਿਆ ਸੀਗਾ ਮਲਟੀਪਲ ਟਾਈਮਸ। ਸੋ ਹੁਣ ਮੈਨੂੰ ਲੱਗਦਾ ਵੀ ਇੰਨਾ ਜ਼ਿਆਦਾ ਸਟ੍ਰੈਸ ਲੈਣਾ ਵੀ ਔਖਾ ਹੋ ਜਾਂਦਾ ਆ। ਸੋ ਐਕਟਿੰਗ ਆਈਸ ਦੇ ਜਿਹੜੇ ਡਾਇਰੈਕਟਰ ਨੇ ਟੌਡ ਲਾਇਨਜ਼, ਉਹ ਆਪਣੇ ਅਹੁਦੇ ਤੋਂ ਅਸਤੀਫਾ ਜਿਹੜਾ ਉਹ ਦੇ ਰਹੇ ਹੈਗੇ ਆ। ਫੈਡਰਲ ਏਜੰਸੀ ਦੇ ਇਹ ਵੈਟਰਨ ਨੇ। ਟਰੰਪ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਮਾਸ ਡੈਪੋਟੇਸ਼ਨ ਦਾ ਪਲਾਨ ਆ, ਉਹਦੇ ਵਿੱਚ ਇਹਨਾਂ ਦੇ ਆਈਸ ਦੇ ਚੀਫ ਦੀ ਜਿਹੜੀ ਭੂਮਿਕਾ ਆ ਉਹ ਜਿਹੜੀ ਨਿਭਾਉਂਦੇ ਜਿਹੜੇ ਹੋ ਰਹੇ ਆ। ਸਟੇਟਮੈਂਟ ਜਾਰੀ ਕਰਦੇ ਹੋਏ ਮਾਰਕ ਵੇਨ ਮਿਊਲਨ ਜਿਹੜੇ ਸਕੱਤਰ ਨੇ DHS ਦੇ, ਉਹਨਾਂ ਨੇ ਕਿਹਾ ਵੀ ਬਹੁਤ ਹੀ ਤਗੜੇ ਲੀਡਰ, ਗ੍ਰੇਟ ਲੀਡਰ ਆਫ ਆਈਸ, ਕੀ ਪਲੇਅਰ ਇਨ Trump administration, remove murderers, rapists, pedophiles, terrorists and gang members from American communities। ਕਾਰਨ ਤਾਂ ਜਿਹੜਾ ਉਹਨਾਂ ਨੇ ਨਹੀਂ ਦੱਸਿਆ, ਪਰ ਉਹਨਾਂ ਦਾ ਜਿਹੜਾ ਅਖੀਰਲਾ ਦਿਨ ਕੰਮਕਾਜ ਦਾ ਉਹ 31 ਮਈ ਜਿਹੜਾ ਉਹ ਹੋਵੇਗਾ। ਸੋ ਕਹਿੰਦੇ ਵੀ ਉਹਨਾਂ ਦੀ ਥਾਂ ਦੇ ਉੱਤੇ ਹੁਣ ਕਿਸ ਨੂੰ ਲਾਇਆ ਜਾਊਗਾ, ਇਸ ਦੇ ਵਿੱਚ ਪਤਾ ਨਹੀਂ ਹੈਗਾ। ਸੋ ਆਈਸ ਕਹਿੰਦੇ ਵੀ ਓਬਾਮਾ ਐਡਮਿਨਿਸਟ੍ਰੇਸ਼ਨ ਤੋਂ ਲੈ ਕੇ ਹੁਣ ਤੱਕ ਕੋਈ ਵੀ ਜਿਹੜਾ ਉਹਨਾਂ ਦਾ ਕਨਫਰਮਡ ਲੀਡਰ ਨਹੀਂ ਆ। ਉਦੋਂ ਦੇ ਇਹਨਾਂ ਨੂੰ ਐਕਟਿੰਗ ਚੀਫ ਹੀ ਜਿਹੜੇ ਉਹ ਮਿਲ ਰਹੇ ਆ। ਸੋ ਚਾਹੇ ਉਹ ਬਾਈਡਨ ਦਾ ਕਾਰਜਕਾਲ ਸੀਗਾ, ਚਾਹੇ ਓਬਾਮਾ ਉਹਨਾਂ ਦੇ ਕਾਰਜਕਾਲ ਤੋਂ ਬਾਅਦ ਦੇ ਵਿੱਚ ਟਰੰਪ ਉਹਨਾਂ ਦਾ ਪਹਿਲਾ ਕਾਰਜਕਾਲ, ਫਿਰ ਬਾਈਡਨ ਦਾ, ਫਿਰ ਹੁਣ ਟਰੰਪ ਉਹਨਾਂ ਦਾ ਦੂਜਾ ਕਾਰਜਕਾਲ ਆਇਆ ਆ। ਅਜੇ ਤੱਕ ਸੈਨੇਟ ਕਨਫਰਮਡ ਲੀਡਰ ਆਈਸ ਨੂੰ ਜਿਹੜਾ ਉਹ ਨਹੀਂ ਮਿਲਿਆ। ਜਿਹੜਾ ਉਹ ਹੈਗਾ ਵਾਈਟ ਹਾਊਸ ਦੇ ਜਿਹੜੇ ਬਾਰਡਰਸ ਆ, ਟਾਮ ਹੋਮਨ ਆ, ਉਹਨਾਂ ਨੇ ਸਟੇਟਮੈਂਟ ਕਰਦੇ ਹੋਏ ਧੰਨਵਾਦ ਕੀਤਾ ਤੇ ਸ਼ਲਾਘਾ ਕੀਤੀ ਟੌਡ ਲਾਇਨਜ਼ ਦੀ। ਕਹਿੰਦੇ ਵੀ ਉਹਨੇ ਸੈਲਫਲੈਸਲੀ ਜਿਹੜਾ ਨਿਰਸਵਾਰਥ ਜਿਹੜੀ ਸੇਵਾ ਆ
ਉਹ ਉਸ ਦੇ ਵਿੱਚ ਕੀਤੀ ਆ ਤੇ ਕਹਿੰਦੇ ਵੀ ਉਸ ਦਾ ਬੜਾ ਹੀ ਸ਼ਾਨਦਾਰ ਲਾ ਐਨਫੋਰਸਮੈਂਟ ਕਰੀਅਰ ਰਿਹਾ ਆ ਤੇ ਮੁਲਕ ਨੂੰ ਬਚਾਉਣ ਦੇ ਲਈ, ਮੁਲਕ ਦੇ ਹਿੱਤਾਂ ਨੂੰ ਅੱਗੇ ਵਧਾਉਣ ਦੇ ਲਈ ਉਸ ਦੀਆਂ ਅਣਗਿਣਤ ਕੰਟਰੀਬਿਊਸ਼ਨਸ ਹੈਗੀਆਂ। ਜੀ।